ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਸਿਡਨੀ ਤੋਂ ਜੁੜ ਚੁੱਕੇ ਨੇ ਅਮਰਜੀਤ ਨਾਗੀ ਜੀ, ਜੋ ਕਿ ਹਰ ਸੋਮਵਾਰ ਨੂੰ ਸਾਡੇ ਨਾਲ ਜੁੜਦੇ ਨੇ, ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਨੇ। ਆਓ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਅਮਰਜੀਤ ਨਾਗੀ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਹਰਜਿੰਦ ਜੀ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ। ਹਾਂਜੀ ਜੀ ਨਾਗੀ ਸਾਹਿਬ, ਸਿਡਨੀ ਦਾ ਕੀ ਹਾਲ ਚਾਲ ਹੈ ਜੀ? ਹੁਣ ਕਿਹੋ ਜੀ ਸਥਿਤੀ ਹੈ? ਕਿਉਂਕਿ 80% ਤੁਹਾਡੇ ਡੋਜ਼ ਦਾ ਕਿਹਾ ਜਾ ਰਿਹਾ ਸੀ ਕਿ ਵੈਕਸੀਨ ਜਦੋਂ 80% ਹੋ ਗਈ ਤਾਂ ਉਦੋਂ ਸਾਰੀਆਂ ਰੈਸਟ੍ਰਿਕਸ਼ਨ ਜਿਹੜੀਆਂ ਹੈਗੀਆਂ ਨੇ ਚੱਕ ਦਿੱਤੀਆਂ ਜਾਣਗੀਆਂ। ਸੋ 80% ਡੋਜ਼ ਲੱਗ ਚੁੱਕੀ ਹੈ ਜੀ ਤੁਹਾਡੇ ਵਾਸੀਆਂ ਨੂੰ। ਹਾਂਜੀ, ਨਹੀਂ ਇਹ ਬੜੀ ਖੁਸ਼ੀ ਦੀ ਗੱਲ ਹੈ ਜੀ। ਕੱਲ ਹੀ ਪ੍ਰੀਮੀਅਰ ਨੇ ਅਨਾਉਂਸ ਕੀਤਾ ਸੀ ਇੱਥੇ, ਡੋਮਿਨਿਕ ਪੈਰੋਟੇ, ਲਾਸਟ ਫਰਾਈਡੇ ਨੂੰ ਹੀ, ਕਿ 80% ਡਬਲ ਡੋਜ਼ ਵੈਕਸੀਨੇਸ਼ਨ ਹੋ ਚੁੱਕੀ ਹੈ ਤੇ ਉਹਦੇ ਕਰਕੇ ਮੰਡੇ ਤੋਂ ਆਲਮੋਸਟ ਸਾਰੀਆਂ ਰਿਸਟ੍ਰਿਕਸ਼ਨਸ ਹਟਾਤੀਆਂ ਗਈਆਂ ਨੇ। ਹਾਂਜੀ, ਅਸੀਂ ਜਿਹੜੇ ਲੋਕਲ ਆਫਿਸਿਸ ਨੇ ਉਹ ਵੀ ਖੁੱਲ ਗਏ ਨੇ। ਆਫਿਸ ਦੇ ਅੰਦਰ ਵੀ ਹੁਣ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੈ ਜੋ ਤੁਸੀਂ ਕੰਮ ਕਰ ਰਹੇ ਹੋ। ਤੇ ਲੋਕਲ ਸਵਿਮਿੰਗ ਪੂਲਸ, ਸਪੋਰਟਸ ਐਕਟੀਵਿਟੀ, ਸਾਰੀਆਂ ਪਬਲਿਕ ਐਕਟੀਵਿਟੀਜ਼, ਲੋਕਾਂ ਦੇ ਘਰਾਂ ਜਾਣਾ ਵੀ ਤੇ ਕੋਈ ਬਹੁਤ ਘੱਟ ਰਿਸਟ੍ਰਿਕਸ਼ਨ, ਆਈ ਥਿੰਕ 20 ਬੰਦਿਆਂ ਦੀ ਉਹਨਾਂ ਨੇ ਲਿਮਿਟ ਕਰਤੀ ਹੁਣ। ਫਿਊਨਰਲਸ ਦੇ ਉੱਤੇ, ਵੈਡਿੰਗ ਪਾਰਟੀ ਦੇ ਉੱਤੇ ਵੀ, ਡਾਂਸ ਪਾਰਟੀਜ਼, ਡਾਂਸ ਕਰਨਾ ਫਲੋਰ ਤੇ, ਉਹ ਵੀ ਅਲਾਉ ਕਰਤਾ ਗਿਆ। ਤੇ ਇਹ ਲੋਕੀ ਬੜੇ ਖੁਸ਼ ਨੇ। ਲਾਸਟ ਵੀਕ ਇਹਨਾਂ ਨੇ 70% ਹੋਈ ਸੀ ਤੇ ਉਸ ਤੋਂ ਬਾਅਦ ਲਾਸਟ ਵੀਕ ਤੁਹਾਡੇ ਨਾਲ ਗੱਲ ਹੋਈ ਸੀ ਵੀ ਸਾਰਾ ਹਫਤਾ ਬਾਰਿਸ਼ ਹੁੰਦੀ ਰਹੀ ਤੇ ਲੋਕੀ ਬਹੁਤ ਜ਼ਿਆਦਾ ਬਾਹਰ ਨਿਕਲੇ ਨਹੀਂ। ਤੇ ਇਹ ਲਾਸਟ ਵੀਕਐਂਡ ਜਿਹੜਾ ਹੈ ਪਹਿਲਾ ਮਤਲਬ ਫੁੱਲੀ ਓਪਨ ਵੀਕਐਂਡ ਗਿਆ ਹੁਣੇ ਪਿਛਲੇ ਸੈਟਰਡੇ ਸੰਡੇ ਨੂੰ। ਤੇ ਲੋਕੀ ਬਾਹਰ ਨਿਕਲੇ ਨੇ। ਬੀਚਿਸ ਤੇ ਵੀ ਕਾਫੀ ਭੀੜ ਦੇਖੀ ਗਈ ਹੈ। ਹੋਰ ਬਾਹਰ ਸ਼ਾਪਿੰਗ ਸੈਂਟਰਸ ਦੇ, ਮਾਲਸ ਦੇ ਅੰਦਰ ਵੀ ਲੋਕੀ ਇੱਕ ਦੂਸਰੇ ਨਾਲ ਮਿਲੇ ਜੁਲੇ ਨੇ। ਤੇ ਹੁਣ ਦੇਖਣਾ ਹੋਏਗਾ ਵੀ ਇਹਨਾਂ ਦਾ ਜਿਹੜਾ ਹੁਣ ਖੁੱਲਿਆ ਇਹਦਾ ਕੀ ਇਫੈਕਟ ਪੈਂਦਾ ਵੈਕਸੀਨ ਜਿਹੜੀ ਤੁਹਾਡੀ ਇਨਫੈਕਸ਼ਨਸ ਦੇ ਉੱਤੇ। ਤੇ ਆਉਣ ਵਾਲੇ 2-4 ਦਿਨਾਂ ਦੇ ਅੰਦਰ ਇਹ ਲੋਕੀ ਥੋੜੇ ਸ਼ੱਕ ਜ਼ਾਹਰ ਕਰ ਰਹੇ ਨੇ ਵੀ ਇਨਫੈਕਸ਼ਨ ਵਧੇਗੀ ਪਰ ਹਸਪੀਟਲਾਈਜੇਸ਼ਨ ਹੁਣ ਜ਼ਿਆਦਾ ਨਹੀਂ ਹੋਣਗੀਆਂ। ਤੇ ਸਾਰੇ ਪਾਸੇ ਖੁਸ਼ੀ ਦੀ ਖਬਰ ਹੀ ਹੈ ਜੀ। ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ, ਕਿਉਂਕਿ ਤੁਹਾਡੇ ਪ੍ਰੀਮੀਅਰ ਡੋਮਿਨਿਕ ਨੇ ਅਨਾਉਂਸ ਕਰ ਦਿੱਤਾ ਸੀ ਕਿ 1 ਨਵੰਬਰ ਤੋਂ ਜਿਹੜੀਆਂ ਫਲਾਈਟਸ ਖੁੱਲ ਜਾਣਗੀਆਂ ਕਿਉਂਕਿ 80% ਡੋਜ਼ ਲੱਗ ਚੁੱਕੀ ਹੈ। ਉਹ ਤੋਂ ਬਾਅਦ ਸਕੌਟ ਮੋਰਿਸਨ ਨੇ ਉਹਨਾਂ ਨੂੰ ਕਿਹਾ ਕਿ ਇਹ ਚੀਜ਼ਾਂ ਜਿਹੜੀਆਂ ਤੁਸੀਂ ਗੱਲਾਂ ਬਾਤਾਂ ਕਹੀਆਂ ਨੇ ਇੱਦਾਂ ਨਹੀਂ ਹੋਣਾ, ਕਿਉਂਕਿ ਇਹ ਸਟੇਟ ਗਵਰਨਮੈਂਟ ਦਾ ਨਹੀਂ, ਫੈਡਰਲ ਗਵਰਨਮੈਂਟ ਦਾ ਜਿਹੜਾ ਹੁੰਦਾ ਹੈ ਅਸੂਲ ਹੁੰਦਾ ਆਪਣੇ ਰੂਲ ਬਣਾਉਣਾ, ਰੈਗੂਲੇਸ਼ਨ ਬਣਾਉਣਾ ਜਾਂ ਅਜਿਹੀਆਂ ਕੋਈ ਅਨਾਉਂਸਮੈਂਟ ਕਰਨੀਆਂ। ਸੋ ਕੀ ਹੁਣ ਰੇੜਕਾ ਚੱਲ ਰਿਹਾ ਜੀ ਆਪਸ ਵਿੱਚ? ਹਾਂ, ਇਹ ਦੇਖੋ ਜੀ, ਉਹਨਾਂ ਨੇ ਥੋੜਾ ਐਂਥੂਸੀਆਸਟਿਕਲੀ, ਸਾਡੇ ਡੋਮਿਨਿਕ ਪੈਰੋਟੇ ਨੇ ਤੇ ਅੱਜ ਕੁਈਨਜ਼ਲੈਂਡ ਦੀ ਪ੍ਰੀਮੀਅਰ ਨੇ ਵੀ ਅਨਾਉਂਸ ਕਰਤਾ ਕਿ ਜਦੋਂ 80% ਡਬਲ ਡੋਜ਼ ਵੈਕਸੀਨੇਸ਼ਨ ਹੋ ਜਾਏਗੀ ਤੇ ਫੋਰਨ ਜਿਹੜੇ ਟੂਰਿਸਟ ਨੇ, ਫੋਰਨ ਟਰੈਵਲਰਸ ਨੇ, ਉਹਨਾਂ ਵਾਸਤੇ ਟਰੈਵਲ ਖੁੱਲ ਜਾਏਗਾ। ਲੇਕਿਨ ਸਕੌਟ ਮੋਰਿਸਨ ਜੀ ਨੇ ਕਿਹਾ ਕਿ ਇਹ ਜਿਹੜਾ ਇਮੀਗ੍ਰੇਸ਼ਨ ਹੈ, ਕਸਟਮਸ ਹੈ, ਸੋਸ਼ਲ ਵੈਲਫੇਅਰ ਹੈ, ਇਹ ਸਟੇਟ ਸਬਜੈਕਟ ਨਹੀਂ ਹੈ। ਇਹ ਜਿਹੜਾ ਹੈ ਇਹ ਫੈਡਰਲ ਸਬਜੈਕਟ ਹੈ ਤੇ ਇਹਦਾ ਫਾਈਨਲ ਜਿਹੜਾ ਸੇ ਹੈ ਉਹ ਫੈਡਰਲ ਗਵਰਨਮੈਂਟ ਵੱਲੋਂ ਹੁੰਦੀ ਹੈ। ਇਹ ਚੂੰਕਿ ਹੈਲਥ ਕੇਅਰ ਤੇ ਲਾਅ ਐਂਡ ਆਰਡਰ ਜਿਹੜਾ ਹੈ ਉਹ ਸਟੇਟ ਦਾ ਹੈ ਤੇ 2 ਲੈਵਲ ਦੀ ਐਕਚੁਅਲੀ ਪਰਮਿਸ਼ਨ ਚਾਹੀਦੀ ਹੁੰਦੀ ਹੈ। ਫਰਸਟ ਲੈਵਲ ਤੇ ਸਟੇਟ ਦੀ ਜਿਹੜੀ ਕਿ ਹੋ ਚੁੱਕੀ ਹੈ, ਮਿਲ ਗਈ ਹੈ ਤੇ ਨਵੰਬਰ ਤੋਂ ਬਾਅਦ ਸਟੇਟਸ ਆਰ ਓਪਨ। ਹੁਣ ਇਹਦੀ ਨੈਕਸਟ ਲੈਵਲ ਦੀ ਜਿਹੜੀ ਪਰਮਿਸ਼ਨ ਹੈ ਉਹ ਫੈਡਰਲ ਗਵਰਨਮੈਂਟ ਤੋਂ ਆਣੀ ਹੈ ਕਿ ਜਦੋਂ ਕਿੰਨਾਂ ਨੂੰ ਪ੍ਰਾਇੋਰਟੀ ਦੇਣੀ ਹੈ। ਪਹਿਲਾਂ ਲਿਆਉਣ 'ਚ ਪਹਿਲਾਂ ਸਟੂਡੈਂਟਸ ਆਉਣਗੇ, ਟਰੈਵਲਰਸ ਆਉਣਗੇ, ਜਾਂ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਨੇ, ਆਸਟ੍ਰੇਲੀਅਨ ਪਰਮਾਨੈਂਟ ਰੈਜ਼ੀਡੈਂਟ ਹਾਲੇ ਬਾਹਰ ਫਸੇ ਹੋਏ ਨੇ, ਪਹਿਲਾਂ ਉਹਨਾਂ ਨੂੰ ਲਿਆ ਜਾਏਗਾ ਤੇ ਇਹ ਥੋੜਾ ਪ੍ਰਾਇੋਰਟਾਈਜ਼ ਕੀਤਾ ਜਾਏਗਾ। ਹਾਲੇ ਉਹਨਾਂ ਨੇ ਕੋਈ ਡੇਟ ਨਹੀਂ ਦਿੱਤੀ ਇਹਦੇ ਬਾਰੇ, ਪਰ ਪਿਛਲੀ ਜਿਹੜੀ ਉਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਹੋਈਆਂ ਨੇ ਉਹ ਤੋਂ ਅੰਦਾਜ਼ਾ ਲਾ ਸਕਦਾ ਵੀ ਆਲਮੋਸਟ ਮਿਡ ਨਵੰਬਰ ਤੱਕ ਫੈਡਰਲ ਗਵਰਨਮੈਂਟ ਦੀ ਅਪਰੂਵਲ ਵੀ ਆ ਜਾਣੀ ਚਾਹੀਦੀ ਹੈ, ਇਫ ਨਾਟ ਬਿਫੋਰ, ਮੇਬੀ ਫਸਟ ਵੀਕ ਨਵੰਬਰ ਤੱਕ ਵੀ ਆ ਜਾਏ। ਪਰ ਉਹਨਾਂ ਨੇ ਹਾਲੇ ਕੋਈ ਫਾਈਨਲ ਡਿਸੀਜਨ ਇਸ ਬਾਰੇ ਨਹੀਂ ਲਿਆ ਤੇ ਉਹਨਾਂ ਨੇ ਸਿਰਫ ਇਹ ਕਿਹਾ ਕਿ ਇਹ ਸਟੇਟ ਦਾ ਸਬਜੈਕਟ ਨਹੀਂ, ਇਹ ਫੈਡਰਲ ਸਬਜੈਕਟ ਹੈ। ਜੀ ਤੁਹਾਡੀ ਜਿਹੜੀ ਹਵਾ ਜੀ ਸਾਡੇ ਵੱਲ ਵੀ ਵਗ ਚੁੱਕੀ ਹੈ। ਕੁਈਨਜ਼ਲੈਂਡ ਦੇ ਵਿੱਚ ਵੀ ਸਾਡੇ ਪ੍ਰੀਮੀਅਰ ਪਾਲਾਸ਼ਾਹੀ ਗਵਰਨਮੈਂਟ ਜਿਹੜੀ ਹੈਗੀ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਹੈ ਕਿ 80% ਕੁਈਨਜ਼ਲੈਂਡ ਦੇ ਵਿੱਚ ਵੀ ਵੈਕਸੀਨ ਹੋਣੀ ਚਾਹੀਦੀ ਹੈ। ਉਹ ਤੋਂ ਬਾਅਦ ਹੀ ਦਸੰਬਰ ਦੇ ਮਿਡ ਤੱਕ ਜਾ ਕੇ ਜਿਹੜੀਆਂ ਹੈਗੀਆਂ ਨੇ ਅਸੀਂ ਬਾਰਡਰ ਓਪਨ ਕਰਾਂਗੇ। ਸੋ ਖੈਰ ਇੰਨੀ ਵੱਡੀ ਕੋਈ ਗੱਲ ਹੈ ਨਹੀਂ ਹੈ ਜੀ। ਕੁਈਨਜ਼ਲੈਂਡ ਦੇ ਵਿੱਚ ਤਾਂ ਜ਼ਿਆਦਾ ਕੇਸ ਨਹੀਂ ਆਉਂਦੇ, ਜਦੋਂ ਵੀ ਆਉਂਦੇ ਨੇ ਉਹਨਾਂ ਨੂੰ ਬਹੁਤ ਛੇਤੀ ਕਾਬੂ ਪਾ ਲਿਆ ਜਾਂਦਾ ਕਿਉਂਕਿ ਗਵਰਨਮੈਂਟ ਬਹੁਤ ਸਖਤ ਸੀ ਸ਼ੁਰੂ ਤੋਂ ਹੀ। ਪਰ ਇਹਨਾਂ ਨੇ ਵੀ ਇਹ ਹੁਣ ਬਣਾ ਦਿੱਤਾ ਜੀ ਕਿ ਤੁਹਾਡੀ ਵੀ ਜਿਹੜੀ ਕੁਈਨਜ਼ਲੈਂਡ ਦੀ ਪਾਪੂਲੇਸ਼ਨ 80% ਵੈਕਸੀਨੇਸ਼ਨ ਹੋਣੀ ਚਾਹੀਦੀ ਹੈ। ਨਹੀਂ, ਬੜੀ ਖੁਸ਼ੀ ਦੀ ਗੱਲ ਹੈ ਜੀ। ਪਰ ਉਹਨਾਂ ਦੀ ਇੱਕ ਕੰਡੀਸ਼ਨ ਮੈਂ ਦੇਖ ਰਿਹਾ ਸਾਂ ਕਿ 80% ਤੋਂ ਬਾਅਦ ਵੀ ਉਹ ਕਹਿ ਰਹੇ ਨੇ ਕਿ ਤੁਹਾਨੂੰ ਹੋਟਲ ਕੁਆਰੰਟੀਨ ਸ਼ੁਰੂ ਕਰਨੀ ਪਏਗੀ 2 ਹਫ਼ਤੇ ਵਾਸਤੇ। ਜਿਹੜੇ ਫੋਰਨ ਟਰੈਵਲਰਸ ਆ ਰਹੇ ਨੇ, ਜਿਹੜੇ ਇੰਟਰਸਟੇਟ ਟਰੈਵਲਰਸ ਨੇ, ਉਹਨਾਂ ਵਾਸਤੇ ਕੁਆਰੰਟੀਨ 80% ਤੋਂ ਬਾਅਦ ਖਤਮ ਕਰ ਦੇਣਗੇ, ਜਿਹੜੇ ਨਿਊ ਸਾਊਥ ਵੇਲਸ ਤੋਂ ਕੁਈਨਜ਼ਲੈਂਡ ਜਾਣਾ। ਲੇਕਿਨ ਜਿਹੜੇ ਬਾਹਰੋਂ ਫੋਰਨ ਟਰੈਵਲਰਸ ਨੇ ਉਹਨਾਂ ਵਾਸਤੇ ਹੋਟਲ ਕੁਆਰੰਟੀਨ 2 ਹਫ਼ਤੇ ਦੀ ਕੁਈਨਜ਼ਲੈਂਡ 'ਚ ਕਰਨੀ ਪਏਗੀ, ਨਿਊ ਸਾਊਥ ਵੇਲਸ 'ਚ ਨਹੀਂ ਕਰਨੀ ਪਏਗੀ। ਤੇ ਇਹ ਸਾਰਾ ਸਬਜੈਕਟ ਟੂ ਫਰਦਰ ਅਪਰੂਵਲ ਬਾਏ ਫੈਡਰਲ ਗਵਰਨਮੈਂਟ। ਜੀ ਹੁਣ ਸਾਰਿਆਂ ਦੀ ਨਿਗਾਹ ਜਿਹੜੀ ਹੈਗੀਆਂ ਵਿਕਟੋਰੀਆ 'ਚ ਟਿੱਕੀਆਂ ਹੋਈਆਂ ਨੇ ਜੀ, ਕਿਉਂਕਿ ਮੈਲਬਰਨ ਦੇ ਵਿੱਚ ਅਜੇ ਵੀ ਕੇਸਾਂ ਦਾ ਜਿਹੜਾ ਸਿਲਸਿਲਾ ਹੈਗਾ ਜਾਰੀ ਹੈ। ਕਿਉਂਕਿ ਸਿਡਨੀ ਦੇ ਵਿੱਚ ਪਿੱਛੇ ਜੇ ਕਾਫੀ ਹਾਈ ਜਿਹੜਾ ਸੰਖਿਆ ਸੀਗੀ ਕੋਵਿਡ ਦੀ ਆਈ ਸੀ, ਪਰ ਹੁਣ ਬਹੁਤ ਜ਼ਿਆਦਾ ਘਟ ਗਏ ਨੇ ਕੇਸਸ। ਪਰ
ਅਜੇ ਵੀ ਮੈਲਬੌਰਨ ਵਿਕਟੋਰੀਆ ਦੀ ਜੇਕਰ ਗੱਲ ਕੀਤੀ ਜਾਵੇ ਉੱਥੇ ਕਾਫੀ ਜ਼ਿਆਦਾ ਕੇਸਿਸ ਆ ਰਹੇ ਨੇ ਤੇ ਲੋਕਾਂ ਦੀ ਜਿਹੜੀਆਂ ਆਸਾਂ ਉਮੀਦਾਂ ਹੈਗੀਆਂ ਨੇ ਹੁਣ ਉਹਨਾਂ ਦੇ ਪ੍ਰੀਮੀਅਰ ਦੇ ਉੱਤੇ ਖੜੀਆਂ ਨੇ ਕਿ ਉਹ ਕਦੋਂ ਅਨਾਉਂਸ ਕਰਨਗੇ ਆਪਣੇ ਬਾਰਡਰ ਖੋਲ੍ਹਣ ਲਈ। ਹਾਂਜੀ ਨਹੀਂ ਬਿਲਕੁਲ, ਅੱਜ ਉਹਨਾਂ ਨੇ ਇਹ ਤਾਂ ਦੇਖਿਆ ਕਿ 70% ਅਸੀਂ ਸਾਡੀ ਵੈਕਸੀਨੇਸ਼ਨ ਰੇਟ ਹੋ ਜਾਏਗੀ, ਜਿਹੜੇ ਕਿ 1-2 ਹਫ਼ਤੇ ਤੱਕ ਉਮੀਦ ਕਰਦੇ ਨੇ। ਉਸ ਤੋਂ ਬਾਅਦ ਉਹ ਲੋਕਲ ਕੰਡੀਸ਼ਨਸ ਰਿਲੈਕਸ ਕਰ ਦੇਣਗੇ ਲੋਕਡਾਊਨ ਦੀਆਂ ਥੋੜੀਆਂ, ਲੇਕਿਨ ਫੋਰਨ ਟਰੈਵਲ ਉਹ ਕਦੋਂ ਸ਼ੁਰੂ ਕਰਦੇ ਨੇ ਇਹ ਹਾਲੇ ਉਹਨਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਤਾਂ ਵੀਲ ਜਸਟ ਹੈਵ ਟੂ ਵੇਟ ਐਂਡ ਸੀ ਹਾਊ ਇਟ ਗੋਜ਼। ਉੱਥੇ ਅੱਜ 2000 ਦੇ ਕਰੀਬ ਇਨਫੈਕਸ਼ਨਸ ਨਵੇਂ ਆਏ ਨੇ ਤੇ ਹਸਪੀਟਲਾਈਜੇਸ਼ਨ ਵੀ ਵਧੀ ਹੈ। ਉੱਥੇ ਜਿਹੜਾ ਉਹ ਰੈਪਲੀਕੇਸ਼ਨ ਰੇਟ ਹੈ ਉਹ ਦੈਟ ਇਜ਼ ਆਲਸੋ ਮੋਰ ਦੈਨ 1। ਦੈਟ ਮੀਨਸ ਹਰ ਇੱਕ ਇਨਫੈਕਟਡ ਆਦਮੀ ਇੱਕ ਤੋਂ ਜ਼ਿਆਦਾ ਬੰਦਿਆਂ ਨੂੰ ਹੋਰ ਇਨਫੈਕਟ ਕਰ ਰਿਹਾ। ਦੈਟ ਮੀਨਸ ਹਾਲੇ ਇਨਫੈਕਸ਼ਨ ਵੱਧ ਰਹੀਆਂ ਨੇ। ਸੋ ਹਾਲੇ ਇਟਸ ਸਟਿਲ ਅਪ ਇਨ ਦੀ ਏਅਰ, ਬਿਟ ਓਪਨ ਕਿ ਕਿਸ ਤਰ੍ਹਾਂ ਉੱਥੇ ਹੋਏਗਾ। ਸੋ ਵੀਲ ਹੈਵ ਟੂ ਵੇਟ ਫॉर दैट। ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ ਇੰਡੀਆ ਦੀ। ਆਪਾਂ ਜਦੋਂ ਵੀ ਗੱਲ ਕਰਦੇ ਹਾਂ ਹਮੇਸ਼ਾ ਕਿਸਾਨੀ ਮੁੱਦੇ ਦੀ ਚਰਚਾ ਸਾਡੇ ਵਿਸ਼ਿਆਂ ਦੇ ਵਿੱਚ ਜ਼ਰੂਰ ਰਹਿੰਦੀ ਆ। ਸੋ ਅੱਜ ਕਿਸਾਨਾਂ ਵੱਲੋਂ ਪੂਰੇ ਭਾਰਤ ਦੇ ਵਿੱਚ ਰੇਲਾਂ ਰੋਕੀਆਂ ਜਾ ਰਹੀਆਂ ਜੀ। ਲਖੀਮਪੁਰ ਖੀਰੀ ਦੀ ਜਿਹੜੀ ਘਟਨਾ ਉਹਦਾ ਹਿੰਸਾ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਪੂਰੇ ਭਾਰਤ ਦੇ ਵਿੱਚ ਰੇਲਾਂ ਰੋਕੀਆਂ ਜਾ ਰਹੀਆਂ ਨੇ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ 10 ਤੋਂ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ ਜੀ। ਇਹ ਦੇਖੋ ਜੀ, ਇੱਕ ਬੜਾ ਮੰਦਭਾਗਾ ਸਿਚੁਏਸ਼ਨ ਪੈਦਾ ਹੋ ਗਈ ਹੈ ਕਿ ਇਹ ਸਰਕਾਰ ਬਿਲਕੁਲ ਜਿਵੇਂ ਕਹਿੰਦੇ ਨਾ ਉਹ ਨਾ ਸੁਣਾਈ ਦਿੰਦਾ ਨਾ ਦਿਖਾਈ ਦਿੰਦਾ ਜੀ। ਇਹ ਕੋਈ ਡੈਮੋਕ੍ਰੈਟਿਕ ਸਰਕਾਰ ਦੇ ਲੱਛਣ ਨਹੀਂ ਹੈਗੇ। ਜਿਵੇਂ ਤੁਹਾਨੂੰ ਪਹਿਲਾਂ ਵੀ ਅਸੀਂ ਕਿਹਾ ਸੀ ਕਿ ਅਬਰਾਹਮ ਲਿੰਕਨ ਦੀ ਇੱਕ ਬੇਸਿਕ ਸਟੇਟਮੈਂਟ ਹੈ ਕਿ ਡੈਮੋਕ੍ਰੇਸੀ ਇਜ਼ ਆਲਵੇਜ਼ ਫॉर द ਪੀਪਲ ਬਾय द ਪੀਪਲ ਆਫ द ਪੀਪਲ। ਉਹ ਸਰਕਾਰ ਜਿਹੜੀ ਲੋਕਾਂ ਵਾਸਤੇ ਹੁੰਦੀ ਹੈ, ਲੋਕਾਂ ਵਿੱਚੋਂ ਚੁਣੀ ਗਈ ਹੁੰਦੀ ਹੈ, ਲੋਕਾਂ ਵਾਸਤੇ ਕੰਮ ਕਰਦੀ ਹੈ। ਇਹ ਸਰਕਾਰ ਦਾ ਐਸਾ ਕੋਈ ਵੀ ਐਸਾ ਇੰਡੀਕੇਸ਼ਨ ਨਹੀਂ ਦਿੰਦੀ ਜਿਹਦੇ ਨਾਲ ਕਿ ਲੋਕਾਂ ਦੇ ਬਾਰੇ ਕੁਝ ਕਰ ਰਹੀ ਹੈ, ਲੋਕਾਂ ਦੇ ਬਾਰੇ ਕੁਝ ਸੋਚ ਰਹੀ ਹੈ ਜਾਂ ਉਹਨਾਂ ਵਿੱਚੋਂ ਇਹਨਾਂ ਨੂੰ ਜਾ ਕੇ ਦੁਬਾਰਾ ਵੋਟਾਂ ਵੀ ਮੰਗਣੀਆਂ ਨੇ। ਹੁਣ ਦੇਖੋ ਪਿੱਛੇ ਹੁਣ ਘੱਟ ਤੋਂ ਘੱਟ ਨਹੀਂ ਤਾਂ ਮੈਂ ਸਾਲ ਹੋ ਚੱਲਿਆ ਪੂਰਾ ਜਿਹੜੇ ਕਿਸਾਨ ਨੇ ਉਹ ਐਜੀਟੇਸ਼ਨ ਕਰ ਰਹੇ ਨੇ। ਫਿਰ ਲਖੀਮਪੁਰ ਦਾ ਜਿਹੜਾ ਹੋਇਆ ਹਾਦਸਾ, ਉਹ ਕੋਈ ਹਾਦਸਾ ਨਹੀਂ ਬਲਕਿ ਉਹ ਕਹਿ ਲਓ ਵੀ ਇਹ ਇੱਕ ਜਿਹੜਾ ਕ੍ਰਿਮੀਨਲ ਅਫੈਂਸ ਆਲਮੋਸਟ ਇੱਕ ਬੰਦੇ ਵੱਲੋਂ ਕਮਿਟ ਕੀਤਾ ਗਿਆ। ਕਿਸਾਨਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਲਖੀਮਪੁਰ ਦੇ ਐਜੀਟੇਸ਼ਨ ਤੋਂ ਬਾਅਦ ਕਿ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦਾ ਅਸਤੀਫਾ ਲਿੱਤਾ ਜਾਏ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ, ਕਿਉਂਕਿ ਉਹਨਾਂ ਨੇ ਇੱਕ ਨੋਨ ਮੁਜਰਮ ਜਿਹੜਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਲੜਕਾ ਸੀ ਜਿਹੜਾ ਉਹ ਘਰ ਬੈਠਾ ਸੀ ਤੇ ਉਹ ਕਹਿੰਦੇ ਸੀ ਹੈ ਨਹੀਂ ਇੱਥੇ, ਉਹ ਕਹਿੰਦੇ ਸੀ ਉਹ ਕਲਪਰੇਟ ਨਹੀਂ ਹੈ, ਜਦ ਕਿ ਉਹਨਾਂ ਨੂੰ ਪਤਾ ਹੈ ਘਰ ਸਾਰਾ ਕੁਝ ਕਿ ਜਿਹੜੀ ਬਾਅਦ ਚੋਂ ਪ੍ਰੂਵ ਹੋ ਗਿਆ ਪੁਲਿਸ ਇਨਵੈਸਟੀਗੇਸ਼ਨ ਨਾਲ। ਤੇ ਇਸ ਦੋਸ਼ ਕਰਕੇ ਅਗਰ ਜਿਹੜੇ ਕਾਨੂੰਨ ਦੇ ਰਖਵਾਲੇ ਨੇ ਅਗਰ ਉਹੀ ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ, ਆਪਣੇ ਫੈਮਿਲੀ ਮੈਂਬਰਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਤੇ ਫਿਰ ਲਾਅ ਜਿਹੜਾ ਕਹਿੰਦੇ ਨਾ ਵੀ ਰੂਲ ਆਫ ਲਾਅ ਉਹਦਾ ਕੀ ਹੋਏਗਾ? ਇਹ ਤਾਂ ਬਿਲਕੁਲ ਅਰਾਜਕਤਾ ਹੈ, ਬਿਲਕੁਲ ਅਨਾਰਕੀ ਹੈ। ਫਿਰ ਜੇ ਸਟੇਟ ਹੀ ਬਚਾਉਣ ਲੱਗ ਪਈ ਆਪਣੇ ਮਿਨਿਸਟਰਾਂ ਨੂੰ ਤੇ ਉਹਨਾਂ ਦੀ ਉਹਦੇ ਕਰਕੇ ਇਹਨਾਂ ਨੇ ਅੱਜ ਰੇਲ ਦਾ ਜਿਹੜਾ ਬੰਦ ਦਾ ਐਲਾਨ ਕੀਤਾ। ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਹਨੂੰ ਸੁਣੇਗੀ ਹੁਣ ਤੇ ਇਹਦੇ ਵਾਸਤੇ ਜਿਹੜਾ ਉਹ ਉਹਨਾਂ ਦੀਆਂ ਮੰਗਾਂ ਨੇ, ਐਟਲੀਸਟ ਜਿਹੜਾ ਗ੍ਰਹਿ ਰਾਜ ਮੰਤਰੀ ਹੈ ਉਹਨੂੰ ਅਗਰ ਅਰੈਸਟ ਨਹੀਂ ਕੀਤਾ ਗਿਆ ਤਾਂ ਉਹਨੂੰ ਬਰਖਾਸਤ ਜ਼ਰੂਰ ਕੀਤਾ ਜਾਏ। ਉਹ ਰਿਜ਼ਿਗਨੇਸ਼ਨ ਨਾ ਦੇਵੇ ਬਲਕਿ ਉਹਨੂੰ ਕੱਢਣਾ ਚਾਹੀਦਾ। ਇਹ ਉਹਦੇ ਵਾਸਤੇ ਪਨਿਸ਼ਮੈਂਟ ਹੈ ਕਿ ਉਹ ਰਿਜ਼ਾਈਨ ਨਹੀਂ ਮੰਗਣਾ ਚਾਹੀਦਾ ਬਲਕਿ ਗਵਰਨਮੈਂਟ ਨੂੰ ਚਾਹੀਦਾ ਕਿ ਉਹਨੂੰ ਕੱਢੇ ਬਾਅਦ ਚੋਂ। ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਨਾਗੀ ਜੀ ਸਾਰੀ ਜਾਣਕਾਰੀ ਦੇ ਲਈ ਜੀ। ਬਹੁਤ ਜੀ, ਥੈਂਕ ਯੂ। ਸੋ ਇਹ ਸਨ ਅਮਰਜੀਤ ਸਿੰਘ ਨਾਗੀ ਜੀ ਜੋ ਕਿ ਸਾਨੂੰ ਕਿਸਾਨਾਂ ਦੇ ਮਸਲੇ ਤੇ ਆਸਟ੍ਰੇਲੀਆ ਦੇ ਹਾਲ ਬਾਰੇ ਜਾਣਕਾਰੀ ਦੇ ਰਹੇ ਸਨ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।